ਭਾਰਤ ਨੇ ਆਲਮੋਸਟ 5-6 ਬਿਲੀਅਨ ਡਾਲਰ ਦੀ ਡੀਲ ਰਸ਼ੀਆ ਦੇ ਨਾਲ ਕੀਤੀ ਹੋਈ ਹੈ S400 ਦੀ। ਇਹ ਜਿਹੜੀ ਹੈ 5.43 ਬਿਲੀਅਨ S400 ਦੀ ਡੀਲ ਹੈ। ਇਹ 2018 ਦੇ ਵਿੱਚ ਰਸ਼ੀਆ ਦੇ ਨਾਲ ਇੰਡੀਆ ਨੇ ਸਾਈਨ ਕੀਤੀ ਸੀ। ਉਹਨਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਅਮਰੀਕਾ ਦਾ ਲਾਅ ਹੈ ਉਸ ਨੂੰ ਕਹਿੰਦੇ ਨੇ CAATSA ਲਾਅ। ਆਟੋਮੈਟਿਕਲੀ ਦੇ ਨਾਲ ਪਾਬੰਦੀਆਂ ਲੱਗ ਜਾਂਦੀਆਂ ਨੇ, ਆਰਥਿਕ ਵੀ ਔਰ ਦੂਸਰੀਆਂ ਵੀ, ਔਰ ਭਾਰਤ ਤੇ ਵੀ ਲੱਗਣਗੀਆਂ। ਇਸ ਸਾਰੇ ਦੇ ਚਲਦਿਆਂ ਇਹ ਬੀਬੀ ਵੈਂਡੀ ਸ਼ਰਮਨ ਦੀ ਜਿਹੜੀ ਵਿਜ਼ਿਟ ਹੈ ਉਹ ਅਹਿਮੀਅਤ ਰੱਖਦੀ ਹੈ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਉਹ ਅਜੀਤ ਡੋਵਲ ਨੂੰ ਵੀ ਬੀਬੀ ਮਿਲੀ ਹੈ, ਭਾਰਤ ਨੂੰ ਕਿਹਾ ਵੀ ਇਹ ਜੇ ਤੁਸੀਂ ਇਸ ਦੇ ਉੱਤੇ ਡੀਲ ਤੇ ਅੱਗੇ ਜਾਓਗੇ ਤੇ ਖਤਰਨਾਕ ਹੈ। ਆਲ ਆਫ ਆਵਰ ਡਿਪਾਰਟਮੈਂਟਸ ਐਂਡ ਏਜੰਸੀਜ਼ have put together a very robust program of what we call over the horizon efforts of partnership on counter-terrorism with India as part of that strong process to make sure that India's security is first and foremost in our minds. We will always have Indian security front and center in our consideration of how the United States proceeds. ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਭਾਰਤ ਦੀ ਨਵੀਂ ਯਾਰੀ ਦੀ। ਸੋ ਅਮਰੀਕਾ ਦੀ ਡਿਪਟੀ ਸੈਕਟਰੀ ਆਫ ਸਟੇਟ ਬੀਬੀ ਵੈਂਡੀ ਸ਼ਰਮਨ ਅੱਜ ਕੱਲ ਭਾਰਤ ਦੇ ਦੌਰੇ ਤੇ ਹਨ। ਸੋ ਮੀਡੀਆ ਨਾਲ ਗੱਲਬਾਤ ਕਰਦਿਆਂ ਵੈਂਡੀ ਸ਼ਰਮਨ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਦੀ ਜਿਹੜੀ ਗੂੜੀ ਸਾਂਝ ਹੈ ਅਮਰੀਕਾ ਲਈ ਭਾਰਤ ਦੀ ਸੁਰੱਖਿਆ ਪੈਰ ਰੱਖਦੀ ਹੈ। ਵੇਖਣਾ ਇਹ ਹੈ ਕਿ ਅਮਰੀਕਾ ਭਾਰਤ ਨੂੰ ਚਾਰੇ ਪਾਸਿਓਂ ਮਹਿਫੂਜ਼ ਰੱਖ ਸਕਦਾ ਹੈ, ਜਦੋਂ ਕਿ 20 ਸਾਲ ਦੀ ਜੰਗ ਤੋਂ ਬਾਅਦ ਅਮਰੀਕਾ ਖੁਦ ਅਫਗਾਨਿਸਤਾਨ ਚੋਂ ਨਿਕਲਣ ਤੇ ਮਜਬੂਰ ਹੋਇਆ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਮਰੀਕਾ ਦੀ ਡਿਪਟੀ ਸੈਕਟਰੀ ਆਫ ਸਟੇਟ ਬੀਬੀ ਵੈਂਡੀ ਸ਼ਰਮਨ ਅੱਜ ਨਵੀਂ ਦਿੱਲੀ 'ਚ ਸਨ। ਜ਼ਾਹਰ ਹੈ ਉਹਨਾਂ ਨੇ ਉੱਥੋਂ ਪਾਕਿਸਤਾਨ ਜਾਣਾ ਹੈ, ਫਿਰ ਸ਼ਾਇਦ ਉਜ਼ਬੇਕਿਸਤਾਨ ਜਾਂ ਤਾਜ਼ਿਕਸਤਾਨ, ਇਹਨਾਂ 'ਚੋਂ ਵੀ ਕਿਸੇ ਮੁਲਕ 'ਚ ਜਾਣਾ ਹੈ ਜੀ। ਔਰ ਇਸ ਵੇਲੇ ਡਿਪਲੋਮੇਸੀ ਇਨ ਫੁੱਲ ਸਵਿੰਗ ਹੈ ਅਮਰੀਕਾ ਦੀ। ਘਟਨਾਕ੍ਰਮ ਬੇਸ਼ੱਕ ਅਸੀਂ ਅੱਗੇ ਜ਼ਿਕਰ ਕੀਤਾ ਕਿ ਕੁਆਡ ਨੂੰ ਤਾਂ ਐਂਬੁਸ਼ ਕਰ ਦਿੱਤਾ ਔਕਸ ਨੇ, ਉਹ ਤਾਂ ਕਾਕਾ ਜੰਮਣ ਤੋਂ ਪਹਿਲਾਂ ਹੀ ਜਿਹੜਾ ਉਹ ਅਬੋਰਟ ਹੋ ਗਿਆ, ਉਹ ਤਾਂ ਕੰਮ ਮੁੱਕ ਗਿਆ। ਲੇਕਿਨ ਚਾਈਨਾ ਨੇ ਜਿੱਥੇ ਇੱਕ ਪਾਸੇ ਭਾਰਤ ਦੀ ਢਿਬਰੀ ਕਸੀ ਹੋਈ ਹੈ, ਜੋ ਲੱਦਾਖ ਦੇ ਵਿੱਚ ਜਿਹਨੂੰ ਇਹਨਾਂ ਨੇ ਟਰਾਂਸਗ੍ਰੈਸ਼ਨ ਕਹਿਣਾ ਸ਼ੁਰੂ ਕਰ ਦਿੱਤਾ ਹੈ। ਔਰ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਭਾਰਤੀ ਫੌਜੀ ਚੀਫ ਨਰਵਾਣੇ ਗਿੱਦੜ ਭਬਕੀਆਂ ਜ਼ਰੂਰ ਦੇ ਰਹੇ ਨੇ, ਪਰ ਇਹ ਇਵੇਂ ਹੀ ਹੈ ਕਿ ਅੱਗਾ ਸ਼ੇਰ ਦਾ ਪਿੱਛਾ ਗਿੱਦੜ ਦਾ, ਕਿ ਵੀ ਤੁਸੀਂ ਦਿਖਾ ਰਹੇ ਹੋ, ਰੋਰ ਕਰ ਰਹੇ ਹੋ, ਪਰ ਫਿਰ ਤੁਸੀਂ ਜਿਹੜਾ ਹੈ ਉਹ ਪੂਛ ਚੱਡਿਆਂ ਦੇ ਵਿੱਚ ਦੇ ਕੇ ਭੱਜ ਰਹੇ ਹੋ। ਉਹ ਵਰਤਾਰਾ ਇਹ ਹੈ। ਤਾਈਵਾਨ ਦੇ ਉੱਤੇ ਪੂਰਾ ਪ੍ਰੈਸ਼ਰ ਹੈ। ਚਾਈਨਾ ਦੇ 40 ਤੋਂ ਜ਼ਿਆਦਾ ਜਹਾਜ਼ ਉਹਦੀ ਵਿਸਿਨਿਟੀ 'ਚ ਗਏ, ਔਰ ਅੱਜ ਈਵਨ ਯੂਰਪੀਅਨ ਯੂਨੀਅਨ ਨੇ ਵੀ ਔਰ ਤਾਈਵਾਨ ਨਾਲ ਰਿਲੇਟਡ ਹੋਰ ਵੀ ਡਿਵੈਲਪਮੈਂਟਸ ਨੇ। ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿੰਨਾ ਪ੍ਰੈਸ਼ਰ ਇਸ ਵੇਲੇ ਚੀਨ ਨੇ ਤਾਈਵਾਨ ਤੇ ਬਿਲਟ ਕੀਤਾ ਹੈ, ਪਿਛਲੇ 40 ਸਾਲਾਂ 'ਚ ਸਭ ਤੋਂ ਜ਼ਿਆਦਾ ਇਹ ਕ੍ਰਾਈਸਿਸ ਦਾ ਟਾਈਮ ਹੈ ਔਰ ਵਧੀ ਹੋਈ ਟੈਨਸ਼ਨ ਹੈ। ਹਾਲਾਂਕਿ ਇਹ ਵੀ ਜਿਹੜੇ ਕੁਛ ਹਲਕੇ ਨੇ ਅਮਰੀਕਾ ਦੇ ਵਿੱਚ ਜਾਂ ਯੂਰਪ ਦੇ ਵਿੱਚ, ਉਹ ਸਮਝਦੇ ਨੇ ਕਿ ਵੀ ਇਸ ਮੌਕੇ ਦੀ ਨਜ਼ਾਕਤ ਨੂੰ ਵਰਤਦਿਆਂ ਇਹ ਵੀ ਪੋਸੀਬਿਲਿਟੀ ਹੈ ਕਿ ਚੀਨ ਤਾਈਵਾਨ ਦੇ ਉੱਤੇ ਕਬਜ਼ਾ ਕਰ ਲਏ। ਔਰ ਤਾਈਵਾਨ ਦੀ ਮੁਖੀ ਨੇ ਵੀ ਇਹ ਕਿਹਾ ਕਿ ਵੀ ਜੇ ਚੀਨ ਇਸ ਕਿਸਮ ਦਾ ਕੁਛ ਕਰਦਾ ਹੈ ਤੇ ਬਹੁਤ ਖੂਨ ਖਰਾਬੇ ਵਾਲਾ, ਖੂਨ ਰੇਜ਼ੀ ਵਾਲਾ ਮਾਹੌਲ ਹੋਏਗਾ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਵੀ ਇਹ ਵਾਰ ਆਫ ਨਰਵਸ ਚੱਲ ਰਹੀ ਹੈ, ਔਰ ਕਿਉਂਕਿ ਅਮਰੀਕਾ ਦਾ ਫੋਕਸ ਉਸ ਖਿੱਤੇ 'ਚ ਇਕੱਲਾ ਸਾਊਥ ਚਾਈਨਾ ਸੀ 'ਚ ਨਹੀਂ, ਇਹਨਾਂ ਨੇ ਫਿਰ ਇੰਡੋ ਪੈਸੀਫਿਕ ਵੀ ਬਣਾ ਲਿਆ, ਫਿਰ ਔਕਸ ਦੇ ਥੱਲੇ ਉਹ ਸਾਰੇ ਦਾ ਦਾਇਰਾਕਾਰ ਹੋਰ ਵੀ ਵਧਾ ਲਿਆ। ਸੋ ਇਸ ਸਭ ਦੇ ਚਲਦਿਆਂ ਚੀਨ ਵੀ ਜਿਹੜਾ ਹੈ ਉਹ ਕਾਊਂਟਰ ਕਰ ਰਿਹਾ ਵਾਰ ਆਫ ਨਰਵਸ ਦੇ ਨਾਲ। ਔਰ ਉਹਨਾਂ ਨੇ ਜਿਵੇਂ ਆਸਟ੍ਰੇਲੀਆ ਨੇ ਤਾਂ ਈਵਨ ਕੁਆਡ ਦੇ ਹਵਾਲੇ ਨਾਲ ਤਾਂ ਉਹਨੇ ਇਹ ਕਹਿ ਦਿੱਤਾ ਕਿ ਚੀਨ ਵੀ ਇਹਦੇ ਸ਼ਾਮਲ ਹੋ ਸਕਦਾ, ਉਹ ਤਾਂ ਉਹਨੂੰ ਕੰਮ ਮੁਕਾ ਦਿੱਤਾ ਉਹਨਾਂ ਨੇ। ਲੇਕਿਨ ਦੂਸਰੇ ਪਾਸੇ ਅਮਰੀਕਾ ਨੂੰ ਵੀ ਇਹ ਲੱਗਦਾ ਹੈ ਵੀ ਇਹ ਨਾ ਹੋਏ ਵੀ ਜਿਹੜੀ ਨਵੀਂ ਯਾਰੀ ਭਾਰਤ ਨੇ ਪਾਈ ਹੈ, ਔਰ ਯਾਰੀ ਕਾਹਦੀ ਹੈ ਵੀ ਕੱਛ ਸਾਡੇ ਵੜੇ ਨੇ ਉਹ ਕੱਛ ਚੋਂ ਨਿਕਲ ਕੇ ਕਿਤੇ ਤਿਲਕ ਕੇ ਥੱਲੇ ਹੀ ਨਾ ਡਿੱਗ ਪੈਣ। ਸੋ ਇਸ ਗੱਲ ਦੇ ਮੱਦੇ ਨਜ਼ਰ, ਕਿਉਂਕਿ
ਅਫਗਾਨਿਸਤਾਨ ਚੋਂ ਅਮਰੀਕਨ ਫੌਜ ਦਾ 20 ਸਾਲ ਬਾਅਦ ਲੌਕ ਸਟਾਕ ਐਂਡ ਬੈਰਲ ਉੱਥੋਂ ਨਿਕਲਣ ਦਾ ਨਤੀਜਾ ਇਹ ਹੈ ਕਿ ਅਮਰੀਕਾ ਦੇ ਇਤਿਹਾਦੀ ਜਾਂ ਉਹਨਾਂ ਦੇ ਸਾਥੀ ਜਿਨ੍ਹਾਂ ਦੇ ਵਿੱਚ ਭਾਰਤ ਨਵਾਂ ਬਣਿਆ ਯਾਰ ਸੀ, ਉਹਨਾਂ ਨੂੰ ਵੀ ਕਾਫੀ ਇਸ ਗੱਲ ਨੇ ਫਿਕਰਮੰਦੀ 'ਚ ਸੁੱਟ ਦਿੱਤਾ ਹੈ ਕਿ ਭਾਈ ਇਹ ਤਾਂ ਕਿਉਂਕਿ ਬਹੁਤ ਕੁਛ ਐਟ ਸਟੇਕ ਭਾਰਤ ਦਾ ਸੀ ਅਫਗਾਨਿਸਤਾਨ 'ਚ। ਇਕੱਲਾ ਹੀ ਨਹੀਂ ਕਿ ਪਾਕਿਸਤਾਨ ਨੂੰ ਡੀਸਟੈਬਿਲਾਈਜ਼ ਕਰਨ ਦੇ ਲਈ ਇੰਨਾ ਵੱਡਾ ਏਰੀਆ 2700-2800 ਕਿਲੋਮੀਟਰ ਬਾਰਡਰ ਅਫਗਾਨਿਸਤਾਨ ਦਾ ਪਾਕਿਸਤਾਨ ਨਾਲ ਲੱਗਦਾ ਹੈ, ਉਹਦੇ 'ਚ ਇਹਨਾਂ ਦੀ ਪ੍ਰੈਜ਼ੈਂਸ ਸੀ, ਇਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਦੀ। ਪਰ ਜਿਵੇਂ ਇਹ ਅਫਗਾਨਿਸਤਾਨ 'ਤੇ ਬਿਲਕੁਲ ਅੰਨ੍ਹੇਵਾਹ ਇਨਵੈਸਟਮੈਂਟ ਕਰ ਰਹੇ ਸੀ, $3-4 ਬਿਲੀਅਨ ਤਾਂ ਉਹਨਾਂ ਦੇ ਆਪਣੇ ਕਹਿਣ ਮੁਤਾਬਕ ਹੈ ਜੀ, ਅਸੀਂ ਫਲਾਣਾ ਡੈਮ ਵੀ ਬਣਾਇਆ, ਪਾਰਲੀਮੈਂਟ ਬਿਲਡਿੰਗ ਵੀ ਬਣਾਈ, ਰੋਡਸ ਵੀ ਬਣਾਈਆਂ, ਫਲਾਣੀ ਵੀ ਇਨਵੈਸਟਮੈਂਟ ਕੀਤੀ। ਪਰ ਇਸ ਤੋਂ ਇਲਾਵਾ ਕਿੰਨਾ ਉਹਨਾਂ ਨੇ ਆਪਣਾ ਇੰਟੈਲੀਜੈਂਸ ਨੈਟਵਰਕ ਉੱਥੇ ਖੜਾ ਕੀਤਾ ਹੋਏਗਾ ਇਹ ਸਾਰੇ ਪੀਰੀਅਡਸ 20 ਸਾਲਾਂ 'ਚ, ਕਿਉਂਕਿ ਅਮਰੀਕਾ ਦੀ ਮੌਜੂਦਗੀ ਦਾ ਮਤਲਬ ਸੀ ਭਾਰਤ ਦੀ ਮੌਜੂਦਗੀ। ਲੇਕਿਨ ਉਹ ਸਭ ਸਿਫਰ ਹੀ ਨਹੀਂ ਹੋਇਆ, -0 ਹੋਇਆ। ਮਾਈਨਸ ਇਸ ਲਈ ਕਿ ਉੱਥੇ ਉਹ ਲੋਕ ਆ ਕੇ ਕਾਬਜ਼ ਹੋਏ ਜਿਨ੍ਹਾਂ ਨੂੰ ਤਾਲਿਬਾਨ ਕਿਹਾ ਜਾਂਦਾ ਹੈ, ਜਿਨ੍ਹਾਂ ਦੇ ਵਿੱਚ ਇੱਕ ਵੱਡਾ ਹੱਕਾਨੀ ਨੈਟਵਰਕ ਵੀ ਹੈ, ਜਿਹਨੂੰ ਬੇਸ਼ੱਕ ਅਮਰੀਕਾ ਨੇ ਵੀ ਦਹਿਸ਼ਤਗਰਦ ਐਲਾਨਿਆ ਹੋਇਆ, ਪਰ ਉਹਨਾਂ ਦੇ ਅਫਗਾਨਿਸਤਾਨ ਦੀ ਮਿਨਿਸਟਰੀ 'ਚ ਹੁਣ 3 ਪੋਜੀਸ਼ਨਾਂ ਉਹਨਾਂ ਕੋਲ ਨੇ, ਹੋਮ ਮਿਨਿਸਟਰੀ ਉਹਨਾਂ ਕੋਲ ਹੈ। ਔਰ ਇਹੀ ਹੱਕਾਨੀ ਨੈਟਵਰਕ ਹੈ ਜਿਨ੍ਹਾਂ ਤੇ ਭਾਰਤ ਨੇ ਇਲਜ਼ਾਮ ਲਾਇਆ ਸੀ ਸ਼ਾਇਦ 2017 ਜਾਂ 18 'ਚ ਕਾਬਲ ਦੇ ਵਿੱਚ ਭਾਰਤੀ ਮਿਸ਼ਨ ਦੇ ਉੱਤੇ ਅਟੈਕ ਹੋਇਆ ਸੀ, ਜਿਹਦੇ 'ਚ ਇੱਕ ਭਾਰਤ ਦਾ ਸੀਨੀਅਰ ਡਿਪਲੋਮੈਟ ਔਰ ਇੱਕ ਬ੍ਰਿਗੇਡੀਅਰ ਰੈਂਕ ਦਾ ਆਫੀਸਰ ਵੀ ਮਾਰਿਆ ਗਿਆ ਸੀ। ਹੁਣ ਜੇ ਭਾਰਤ ਦਾ ਨੈਰੇਸ਼ਨ ਦੇਖੀਏ ਤਾਂ ਫਿਰ ਉਹਨਾਂ ਦੇ ਕੋਲ ਹੁਣ ਹਕੂਮਤ ਹੈ, ਸੋ ਜ਼ਾਹਰ ਹੈ ਕਿ ਵੀ ਜਿਹੜੇ ਸੂਨਰ ਔਰ ਲੇਟਰ ਜਿਹੜੇ ਭਾਰਤ ਲਈ ਕੰਮ ਕਰਦੇ ਲੋਕ ਨੇ, ਜਿਹੜੇ ਹੁਣ ਉੱਥੋਂ ਭੱਜਣ ਦੀ ਤਾਂਘ 'ਚ ਨੇ, ਔਰ ਹਾਲਾਂਕਿ ਤਾਲਿਬਾਨ ਸਰਕਾਰ ਨੇ ਕਿਹਾ ਹੈ ਵੀ ਉਹ ਪਾਸਪੋਰਟ ਦਫ਼ਤਰ ਵੀ ਅਗਲੇ ਹਫ਼ਤੇ ਖੋਲ੍ਹ ਰਹੇ ਨੇ, ਔਰ ਅਜੇ ਹਫ਼ਤਾ ਉਹਨਾਂ ਨੇ ਬਾਅਦ ਦੀ ਡਿਕਲੇਅਰ ਕੀਤਾ ਤੇ ਪਹਿਲਾਂ ਹੀ ਉੱਥੇ ਭੀੜ ਸੀ ਜਿਹੜੇ ਉੱਥੋਂ ਦੌੜਨਾ ਚਾਹੁੰਦੇ ਨੇ। ਸੋ ਬਹੁਤ ਸਾਰਾ ਐਸਾ ਤਬਕਾ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਜਿੱਥੇ ਇੱਕ ਪਾਸੇ ਚੀਨ ਦਾ ਖੌਫ ਹੈ, ਅਫਗਾਨਿਸਤਾਨ ਮਾਹੌਲ ਦੀ ਅਨਸਰਟਨਟੀ ਹੈ, ਹਾਲਾਂਕਿ ਅਫਗਾਨਿਸਤਾਨ ਨੂੰ ਕਿਸੇ ਨੇ ਅਜੇ ਤੱਕ ਰੈਕਗਨਾਈਜ਼ ਨਹੀਂ ਕੀਤਾ। ਇਹਦੇ ਚੱਲਦਿਆਂ ਮੈਂ ਸਮਝਦਾ ਵੀ ਅਮਰੀਕਾ ਦੀ ਜਿਹੜੀ ਵਿਜ਼ਿਟ ਹੈ ਉਹਨਾਂ ਦੀ ਡਿਪਟੀ ਸੈਕਟਰੀ ਆਫ ਸਟੇਟ ਵੈਂਡੀ ਸ਼ਰਮਨ ਦੀ, ਉਹ ਭਾਰਤ ਲਈ ਤਾਂ ਰੀਅਸ਼ੋਰਿੰਗ ਕਿ ਵੀ ਅਸੀਂ ਤੁਹਾਡੇ ਨਾਲ ਹੈ, ਔਰ ਪਾਕਿਸਤਾਨ ਦੀ ਵਿਜ਼ਿਟ ਵੀ ਹੈ, ਔਰ ਮੇਰਾ ਖਿਆਲ ਹੈ ਵੀ ਪਾਕਿਸਤਾਨ ਦੇ ਨਾਲ ਇਨਰ ਡਿਪਲੋਮੇਸੀ ਕੀ ਹੋਏਗੀ, ਪਰ ਅਮਰੀਕਾ ਅਫਗਾਨਿਸਤਾਨ ਦੇ ਸਿਨੇਰੀਓ ਤੋਂ ਵੀ ਪੂਰੀ ਤਰ੍ਹਾਂ ਬਾਹਰ ਨਹੀਂ ਹੋਣਾ ਚਾਹੁੰਦਾ। ਔਰ ਜੇ ਉਹਨਾਂ ਦੇ ਲਈ ਤਾਲਿਬਾਨ ਤੱਕ ਪਹੁੰਚ ਕਰਨ ਦਾ ਤਰੀਕਾ ਹੈ ਤੇ ਉਹ ਪਾਕਿਸਤਾਨ ਹੀ ਹੈ, ਬਾਕੀ ਤਾਂ ਫਿਰ ਪਲੇਅਰ ਜਾਂ ਰਸ਼ੀਆ ਨੇ, ਚਾਈਨਾ ਹੈ, ਈਰਾਨ ਹੈ, ਤਾਜਿਕਸਤਾਨ ਹੈ, ਉਹਨਾਂ 'ਚ ਤਾਂ ਕੋਈ ਪਹੁੰਚ ਨਹੀਂ। ਭਾਵੇਂ ਰਿਸ਼ਤੇਦਾਰ ਮਾੜਾ ਹੋਏ ਚੰਗਾ ਹੋਏ, ਜਿਨ੍ਹਾਂ ਨਾਲ ਤੁਹਾਡੇ ਪੁਰਾਣੇ ਤਾਲੁਕਾਤ ਰਹੇ ਹੁੰਦੇ ਨੇ, ਉਹਨਾਂ ਨੂੰ ਤੁਸੀਂ ਫਿਰ ਵੀ ਉਹਨਾਂ ਦੀ ਤੁਸੀਂ ਚੰਗੀ ਰਗ ਵੀ ਸਮਝਦੇ ਹੋ, ਕਮਜ਼ੋਰ ਰਗ ਵੀ ਸਮਝਦੇ ਹੋ, ਤੇ ਉਸ ਦੇ ਲਈ ਉਹ ਪਾਕਿਸਤਾਨ ਨੂੰ ਜਿਹੜਾ ਉਹ ਰੱਖਣਾ ਵੀ ਚਾਹੁੰਦੇ ਨੇ ਨਾਲ। ਪਰ ਇਸ ਸਾਰੇ ਦੇ ਵਿੱਚ ਜਿਹੜਾ ਇੱਕ ਪਾਰਟ ਜਿਹੜਾ ਭਾਰਤ ਔਰ ਅਮਰੀਕਾ ਦੇ ਰਿਲੇਸ਼ਨਸ ਥੋੜ੍ਹਾ ਜਿਹਾ ਇਰੀਟੈਂਟ ਵੀ ਬਣਿਆ ਹੋਇਆ, ਉਹ ਹੈ S-400 ਡੀਲ ਜਿਹੜੀ ਭਾਰਤ ਨੇ ਰਸ਼ੀਆ ਦੇ ਨਾਲ ਕੀਤੀ, ਜਿਹੜਾ ਇਹਨਾਂ ਦਾ ਮਿਸਾਈਲ ਡਿਫੈਂਸ ਸਿਸਟਮ ਹੈ। ਔਰ ਇਸ ਦੇ ਉੱਤੇ ਕਿਉਂਕਿ ਅਮਰੀਕਾ ਨੇ ਜਿਹੜਾ ਅਮਰੀਕਾ ਦਾ ਅੰਦਰੂਨੀ ਕਾਨੂੰਨ ਹੈ ਉਹਦੇ ਮੁਤਾਬਕ ਜਿਹੜਾ ਵੀ ਰੂਸ ਦੇ ਉੱਤੇ ਆਰਥਿਕ ਪਾਬੰਦੀਆਂ ਨੇ, ਕ੍ਰੀਮੀਆ ਦੇ ਹਵਾਲੇ ਨਾਲ ਵੀ, ਯੂਕਰੇਨ ਦੇ ਵੀ, ਯੂਰਪੀਅਨ ਯੂਨੀਅਨ ਨੇ ਵੀ ਲਾਈਆਂ, ਜਦੋਂ ਕਿ ਉਹਨਾਂ ਨੇ ਆਪਣੇ ਲੰਡਨ ਦੇ ਵਿੱਚ ਇੱਕ ਉਹਨਾਂ ਦੀ ਇੰਟੈਲੀਜੈਂਸ ਨੇ ਮਰਡਰ ਕੀਤਾ। ਹੁਣ ਇਸ ਸਾਰੇ ਦੇ ਚੱਲਦਿਆਂ ਭਾਰਤ ਨੇ ਆਲਮੋਸਟ $5-6 ਬਿਲੀਅਨ ਦੀ ਡੀਲ ਰਸ਼ੀਆ ਦੇ ਨਾਲ ਕੀਤੀ ਹੋਈ ਹੈ S-400 ਦੀ, ਔਰ ਇਹ ਜਿਹੜੀ ਹੈ 5.43 ਬਿਲੀਅਨ S-400 ਦੀ ਡੀਲ ਹੈ। ਇਹ 2018 ਦੇ ਵਿੱਚ ਰਸ਼ੀਆ ਦੇ ਨਾਲ ਇੰਡੀਆ ਨੇ ਸਾਈਨ ਕੀਤੀ ਸੀ, ਔਰ ਇਸ ਸਾਲ ਦੇ ਐਂਡ ਤੱਕ ਜੋ ਖਬਰਾਂ ਨੇ ਫਸਟ ਰੈਜੀਮੈਂਟ ਜਿਹੜੀ ਹੈ ਇਸ ਦੀ S-400 ਦੀ, ਇਹ ਭਾਰਤ ਦੇ ਵਿੱਚ ਆ ਜਾਏਗੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸਖਤ ਕਾਨੂੰਨ ਅਮਰੀਕਾ ਦਾ ਹੈ, ਕਿਉਂਕਿ ਰਸ਼ੀਆ ਤੋਂ ਟਰਕੀ ਨੇ ਵੀ ਖਰੀਦੇ ਨੇ S-400, ਚਾਈਨਾ ਨੇ ਵੀ ਖਰੀਦੇ ਨੇ, ਔਰ ਉਹਦੀ ਵਜ੍ਹਾ ਕਰਕੇ ਉਹਨਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਅਮਰੀਕਾ ਦਾ ਲਾਅ ਹੈ ਉਸ ਨੂੰ ਕਹਿੰਦੇ ਨੇ CAATSA ਲਾਅ, ਆਟੋਮੈਟਿਕਲੀ ਇਹਦੇ ਨਾਲ ਪਾਬੰਦੀਆਂ ਲੱਗ ਜਾਂਦੀਆਂ ਨੇ, ਆਰਥਿਕ ਵੀ ਔਰ ਦੂਸਰੀਆਂ ਵੀ, ਔਰ ਭਾਰਤ 'ਤੇ ਵੀ ਲੱਗਣਗੀਆਂ।
ਅਨਟਿਲ ਅਨਲੈਸ ਇਹਨਾਂ ਨੇ ਪ੍ਰੈਜ਼ੀਡੈਂਟ ਇੰਨੀ ਪਾਵਰਫੁਲ ਅਥਾਰਟੀ ਹੈ ਕਿ ਪ੍ਰੈਜ਼ੀਡੈਂਟ ਉਹਦਾ ਵੇਵਰ ਦੇ ਦੇ, ਉਹਦੇ ਚੋਂ ਬਚਾਅ ਹੋ ਸਕਦਾ। ਹੁਣ ਜਿਹੜੀ ਕਿਉਂਕਿ ਇਹ ਡੀਲ ਹੁਣ ਥਰੂ ਹੋਣ ਜਾ ਰਹੀ ਹੈ ਔਰ ਅਮਰੀਕਾ ਨੂੰ ਸੀ ਵੀ ਇਹ ਸਾਨੂੰ ਮਿਲੇਗੀ, ਕਿਉਂਕਿ ਡਿਫੈਂਸ ਮਿਸਲ ਸਿਸਟਮ ਜਿਹੜਾ ਇਜ਼ਰਾਈਲ ਨੇ ਲਾਇਆ, ਹੁਣ ਜਿਹੜਾ ਲਾਸਟ ਉਹਨਾਂ ਨੇ ਹਮਸ ਔਰ ਦੂਸਰਿਆਂ ਦੇ ਨਾਲ ਜਦੋਂ ਟੱਕਰ ਹੋਈ ਹੈ ਤੇ ਉਹ ਤਾਂ ਚੱਲਿਆ ਨਹੀਂ ਹੈ ਬਹੁਤਾ, ਇਹ ਵੀ ਕਿੰਨਾ ਕਾਰਗਰ ਹੋਏਗਾ। ਲੇਕਿਨ ਇਸ ਸਭ ਦੇ ਚਲਦਿਆਂ ਚੀਨ ਦੀ ਸਿਚੁਏਸ਼ਨ, ਤਾਈਵਾਨ, ਭਾਰਤ ਦੀ ਸਰਹੱਦ ਦੇ ਉੱਤੇ ਜਿਹੜਾ ਉਹਨਾਂ ਦੀ ਜਿਹੜੀ ਹੈ ਬਿਲਟ ਅਪ ਆਰਮੀ ਦਾ 70-80 ਹਜ਼ਾਰ ਫੌਜੀਆਂ ਦਾ, ਅਫਗਾਨਿਸਤਾਨ ਦੀ ਅਨਸਰਟਨਟੀ, ਇਸ ਸਾਰੇ ਦੇ ਚਲਦਿਆਂ ਇਹ ਬੀਬੀ ਵੈਂਡੀ ਸ਼ਰਮਨ ਦੀ ਜਿਹੜੀ ਵਿਜ਼ਿਟ ਹੈ ਉਹ ਅਹਿਮੀਅਤ ਰੱਖਦੀ ਹੈ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਉਹ ਅਜੀਤ ਡੋਵਲ ਨੂੰ ਵੀ ਬੀਬੀ ਮਿਲੀ ਹੈ ਔਰ ਜ਼ਾਹਰ ਹੈ ਕਿ ਮਿਸਟਰ ਜਿਹੜਾ ਫੋਰਨ ਸੈਕਟਰੀ ਹੈ ਹਰਸ਼ ਸ਼੍ਰਿੰਗਲਾ ਉਹ ਪੇਸ਼ ਹੈ, ਫੋਰਨ ਮਿਨਿਸਟਰ ਐਸ ਜੈਸ਼ੰਕਰ ਦੇ ਨਾਲ ਵੀ ਮੁਲਾਕਾਤ ਹੋਈ ਔਰ ਇਸ ਦੇ ਨਾਲ ਜਿਹੜਾ ਉਹਦੇ ਖਾਸ ਤੌਰ ਤੇ ਕਮੈਂਟ ਨੇ ਜਿਹੜੇ ਮੀਡੀਆ ਨਾਲ ਗੱਲ ਕਰਦੇ ਆ ਵੀ ਉਹਦੇ ਤੇ ਅਸੀਂ ਜਿਹੜਾ ਉਹਨੇ S-400 ਦੇ ਉੱਤੇ ਇਹ ਵੀ ਜਿਹੜਾ ਇਹ ਧਮਕੀ ਤਾਂ ਦਿੱਤੀ ਹੈ ਕਿ ਵੀ ਇਹ ਜਿਹੜਾ ਆਈ ਥਿੰਕ ਦੈਟ ਇਟ ਇਜ਼ ਡੇਂਜਰਸ ਐਂਡ ਨਾਟ ਇਨ ਐਨੀਬਾਡੀ ਸਿਕਿਉਰਿਟੀ ਇੰਟਰਸਟ। ਉਹ ਭਾਰਤ ਨੂੰ ਕਿਹਾ ਵੀ ਇਹ ਜੇ ਤੁਸੀਂ ਇਸ ਦੇ ਉੱਤੇ ਡੀਲ ਤੇ ਅੱਗੇ ਜਾਓਗੇ ਤੇ ਖਤਰਨਾਕ ਹੈ। ਲੇਕਿਨ ਫਿਰ ਵੀ ਉਹਨੇ ਕਿਹਾ ਵੀ ਹੈਵ ਅ ਸਟਰੋਂਗ ਪਾਰਟਨਰਸ਼ਿਪ ਵਿਦ ਇੰਡੀਆ, ਵੀ ਵਾਂਟ ਟੂ ਬੀ ਵੈਰੀ ਥਾਟਫੁਲ ਅਬਾਊਟ ਦਾ ਵੇਜ਼ ਐਡ ਐਂਡ ਡਿਸਕਸ਼ਨਸ ਬਿਟਵੀਨ ਆਵਰ ਕੰਟਰੀਜ਼ ਟਰਾਈ ਟੂ ਸੋਲਵ ਪ੍ਰੋਬਲਮ। ਉਹਦੇ ਤੋਂ ਮੈਨੂੰ ਇਹ ਲੱਗਦਾ ਵੀ ਇਹਦੇ ਤੇ ਅਲਟੀਮੇਟਲੀ ਪ੍ਰੈਜ਼ੀਡੈਂਟ ਦਾ ਵੇਵਰ ਇਹਨਾਂ ਨੂੰ ਮਿਲ ਜਾਏਗਾ ਕਿ ਵਨ ਟਾਈਮ ਵੇਵਰ, ਚਲੋ ਇੱਕ ਵਾਰੀ ਤੁਸੀਂ ਲੈ ਲਏ, ਹੁਣ ਅੱਗੇ ਤੋਂ ਨਾ ਕਰਨਾ ਦੂਸਰੇ ਤੋਂ। ਪਰ ਇਹ ਸਾਰੇ ਦੇ ਨਾਲ ਉਹ ਤਾਂ ਆਲਮੋਸਟ, ਕਿਉਂਕਿ ਡੀਲ ਜਦੋਂ ਤੁਸੀਂ ਕੀਤੀ ਹੁੰਦੀ ਹੈ ਫਿਰ ਜੇ ਪਿੱਛੇ ਮੁੜੋ ਤੇ ਉਹ ਰਸ਼ੀਆ ਦੀਆਂ ਵੀ ਜੁੱਤੀਆਂ ਦਾ ਡਰ ਹੈ ਔਰ ਅੱਧਾ ਇਹਨਾਂ ਦਾ ਸਾਰਾ ਆਪਰੇਸ਼ਨ ਜਿਹੜਾ ਰਸ਼ੀਅਨ ਟੈਕਨੋਲੋਜੀ ਆ ਉਹ ਸਟੈਂਡ ਸਟਿਲ ਤੇ ਆ ਜਾਏ। ਪਰ ਇਸ ਸਾਰੇ ਦੇ ਨਾਲ ਜਿਹੜੀ ਮੈਨੂੰ ਅਮਿਊਜ਼ਿੰਗ ਲੱਗੀ ਸਟੇਟਮੈਂਟ ਜਿਹਦੇ 'ਚ ਉਹਨਾਂ ਨੇ ਕਿਹਾ, ਇਹਦੇ ਦੋ ਜਿਹੜੀਆਂ ਇਸ ਸਟੇਟਮੈਂਟ ਦਾ ਪਾਰਟ ਹੈ, ਅਮਰੀਕਾ ਦੇ ਵਿੱਚ ਸੈਨੇਟ 'ਚ ਫੋਰਨ ਰਿਲੇਸ਼ਨਸ ਕਮੇਟੀ ਸਾਹਮਣੇ ਜਿਹੜੇ ਸੈਕਟਰੀ ਆਫ ਸਟੇਟ ਮਿਸਟਰ ਬਲਿੰਕਨ ਨੇ ਕਿਹਾ ਸੀ ਕਿ ਇੰਡੀਆ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਕਿ ਜੇ ਫਿਊਚਰ 'ਚ ਅਫਗਾਨਿਸਤਾਨ ਦੇ ਉੱਤੇ ਸਾਨੂੰ ਹਮਲਾ ਕਰਨਾ ਪੈਂਦਾ ਤੇ ਬੇਸਿਸ ਦੀ ਗੱਲ ਇੰਡੀਆ ਉਦੋਂ ਗੋਲ ਕਰ ਗਿਆ ਸੀ। ਹੁਣ ਜਦੋਂ ਇਹਨੂੰ ਇਹ ਗੱਲਬਾਤ ਹੋਈ ਔਰ ਸ਼ਰਮਨ ਨੂੰ ਉਹਨਾਂ ਨੇ ਪੁੱਛਿਆ ਕਿ ਵੀ ਇਹ ਤੁਹਾਡਾ ਕੀ ਹੈ ਤਾਂ ਉਹਨੇ ਗੋਲਮੋਲ ਜਵਾਬ ਦਿੱਤਾ, all of our departments and agencies have put together a very robust program of what we call over the horizon efforts of partnership on counter-terrorism with India as part of that strong process to make sure that India's security is first and foremost in our minds. We will always have Indian security front and center in our consideration of how the United States proceeds. ਹੁਣ ਇਹ ਗੋਲਮੋਲ ਜਵਾਬ ਚੋਂ ਦੋ ਗੱਲਾਂ, ਜਦੋਂ ਇਹ ਓਵਰ ਦਾ ਹੋਰਾਈਜ਼ਨ ਐਫਰਟ ਕਹਿੰਦੇ ਨੇ, ਓਵਰ ਦਾ ਹੋਰਾਈਜ਼ਨ ਦਾ ਮਤਲਬ ਇਹ ਹੈ ਹੁਣ ਅਫਗਾਨਿਸਤਾਨ ਦੇ ਨਾਲ ਇੰਡੀਆ ਦਾ ਕੋਈ ਡਾਇਰੈਕਟ ਬਾਰਡਰ ਤਾਂ ਲੱਗਦਾ ਨਹੀਂ ਹੈ, ਜਾਂ ਤਾਂ ਇਸ ਮਿਸ਼ਨ ਦਾ ਮਕਸਦ ਪਾਕਿਸਤਾਨ ਦੀ ਵੀ ਜਾ ਕੇ ਬਾਂਹ ਮਰੋੜਨਾ ਹੈ ਕਿ ਤੁਸੀਂ ਤਾਂ ਸਾਨੂੰ ਅੱਡੇ ਦਿੱਤੇ ਨਹੀਂ। ਇਮਰਾਨ ਖਾਨ ਨੇ ਕਿਹਾ ਸੀ ਐਬਸੋਲੂਟਲੀ ਨਾਟ, ਲੇਕਿਨ ਅਸੀਂ ਜਿਹੜਾ ਹੈ ਉਹ ਇੰਡੀਆ 'ਚ ਬੇਸ ਬਣਾਵਾਂਗੇ। ਓਵਰ ਦਾ ਹੋਰਾਈਜ਼ਨ ਤਾਂ ਅਫਗਾਨਿਸਤਾਨ 'ਚ ਪਾਕਿਸਤਾਨ ਦੇ ਉੱਤੋਂ ਦੀ ਜਾਣਗੇ ਕਿ ਤੁਸੀਂ ਉਹਨਾਂ ਨੂੰ ਰੋਕਿਓ ਨਾ। ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਪਾਕਿਸਤਾਨ ਇਸ ਪ੍ਰੈਸ਼ਰ ਨੂੰ ਕਿਵੇਂ ਲੈਂਦਾ, ਪਰ ਓਵਰ ਦਾ ਹੋਰਾਈਜ਼ਨ ਐਫਰਟਸ 'ਚੋਂ ਇਹ ਨਿਕਲਦਾ ਹੈ ਵੀ ਇੰਡੀਆ ਨੇ ਆਲਰੇਡੀ ਉਹਨਾਂ ਨੂੰ ਆਪਣਾ ਬੇਸ ਦੇ ਦਿੱਤਾ। ਤੇ ਦੂਸਰੀ ਗੱਲ, ਇਹ ਜਦੋਂ ਇੰਡੀਆ ਨੂੰ ਅਸ਼ੋਰ ਕਰ ਰਹੀ ਹੈ ਬੀਬੀ ਕਿ ਜੀ ਤੁਹਾਡੀ ਜਿਹੜੀ ਸਿਕਿਉਰਿਟੀ ਹੈ ਉਹ ਸਾਡੇ ਲਈ ਫਸਟ ਐਂਡ ਫੋਰਮੋਸਟ ਹੈ, ਔਰ ਪਹਿਲਾਂ ਉਹਨੇ ਕਿਹਾ ਕਿ ਜੀ ਇਹ ਜਿਹੜੀ ਹੈ ਫਸਟ ਐਂਡ ਸੈਂਟਰ, ਤੇ ਮੈਨੂੰ ਜੋਕਿੰਗਲੀ ਸੁਝਿਆ ਵੀ ਚਲੋ ਤੁਸੀਂ ਸੈਂਟਰ ਵੀ ਪ੍ਰੋਟੈਕਟ ਕਰ ਲਿਆ, ਫਰੰਟ ਵੀ ਕਰ ਲਿਆ, ਵਾਟ ਅਬਾਊਟ ਲੈਫਟ ਐਂਡ ਰਾਈਟ, ਕਿ ਬਈ ਜਿਹੜੇ ਅਫਗਾਨਿਸਤਾਨ 'ਚ ਤੁਸੀਂ 20 ਸਾਲ ਬੈਠੇ ਪੂਰੇ ਤਾਮ ਝਾਮ ਦੇ ਨਾਲ 1.5-2 ਲੱਖ ਫੌਜ, ਰੋਜ਼ੀ ਕਟਰ, ਡੇਜ਼ੀ ਕਟਰ, ਹਜ਼ਾਰਾਂ ਡਰੋਨ ਅਟੈਕ, ਪਾਕਿਸਤਾਨ ਨੇ ਵੀ ਤੁਹਾਨੂੰ ਅੱਡੇ ਦਿੱਤੇ, ਤੁਸੀਂ ਉੱਥੋਂ ਸਟ੍ਰਾਈਕ ਕਰਦੇ ਰਹੇ। ਜੇ ਉਸ ਸਾਰੇ ਦੇ ਬਾਵਜੂਦ ਤੁਸੀਂ ਫਾਈਨਲ ਫੈਸਲਾ ਲਿਆ, ਠੀਕ ਫੈਸਲਾ ਲਿਆ ਟਰੰਪ ਨੇ ਕਿ ਭਾਈ ਅਸੀਂ ਵਾਪਸ ਮੁੜਨਾ ਹੈ, ਇਹ ਅਨਐਂਡਿੰਗ ਵਾਰ ਹੈ, ਜਾਂ ਬਾਈਡਨ ਨੇ ਕਿਹਾ ਅਸੀਂ ਆਪਣੀ ਅਗਲੀ ਜਨਰੇਸ਼ਨ ਉੱਥੇ ਨਹੀਂ ਭੇਜਣਾ ਚਾਹੁੰਦੇ, ਉੱਥੋਂ ਜੇ ਤੁਸੀਂ ਆਪਣੀ ਫੌਜ ਲੈ ਆਂਦੀ ਹੈ
ਤੇ ਜੇ ਚੀਨ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਭਾਰਤ ਦਾ ਪਾਲਾ ਲੈਫਟ ਐਂਡ ਰਾਈਟ ਹੀ ਸਹੀ, ਸੈਂਟਰ ਤਾਂ ਤੁਸੀਂ ਰੱਖੋ, ਉਹਨੂੰ ਡਿਫੈਂਡ ਕਰੋ, ਤੇ ਕੀ ਤੁਹਾਡੇ ਮੁੰਡੇ ਕੁੜੀਆਂ ਇੱਥੋਂ ਜਾਣਗੇ? ਤੁਸੀਂ ਫੌਜ ਉੱਥੇ ਉਤਾਰੋਗੇ? ਉਹ ਤਾਂ ਤੁਹਾਨੂੰ ਤਾਈਵਾਨ ਦੇ ਹਵਾਲੇ ਨਾਲ ਹੀ ਜਿਹੜਾ ਉਹ ਚਾਈਨਾ ਦਾ ਪ੍ਰੈਸ਼ਰ ਇਹ ਦੱਸ ਰਿਹਾ, ਉੱਥੇ ਤਾਂ ਤੁਹਾਡਾ ਕੁਝ ਵੀ ਐਟ ਸਟੇਕ ਨਹੀਂ ਹੈ। ਅਫਗਾਨਿਸਤਾਨ 'ਚ ਤਾਂ ਰਿਵੈਂਜ ਵੀ ਸੀ, 9/11 ਵੀ ਸੀ। ਇਹ ਵੱਖਰੀ ਗੱਲ ਹੈ ਕਿ ਭਾਈ ਇਨ ਦਾ ਐਂਡ ਉਸ ਮਿਸ਼ਨ ਨੂੰ ਪ੍ਰੋਲੋਂਗ ਕਿਉਂ ਕੀਤਾ ਗਿਆ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇੱਕ ਪਾਸੇ ਜਦੋਂ ਬਾਈਡਨ ਦੀ ਗੱਲ ਹੁੰਦਿਆਂ ਮੇਰੇ ਸਾਹਮਣੇ ਹਮੇਸ਼ਾ ਹੁੰਦਾ ਸੀ ਵੀ ਇਹ 40 ਸਾਲ ਲਗਭਗ ਸੈਨੇਟ ਦੇ ਵਿੱਚ ਰਿਹਾ, 2 ਟਰਮ ਵਾਈਸ ਪ੍ਰੈਜ਼ੀਡੈਂਟ ਓਬਾਮਾ ਦੇ ਨਾਲ ਰਿਹਾ, ਕਿ ਫੋਰਨ ਪਾਲਿਸੀ ਨੂੰ ਅਮਰੀਕਾ ਦੀ ਬਾਈਡਨ ਤੋਂ ਬਿਹਤਰ ਅਮਰੀਕਾ 'ਚ ਕੋਈ ਨਹੀਂ ਜਾਣਦਾ, ਕੋਈ ਨਹੀਂ ਸਮਝਦਾ। ਪਰ ਮੈਨੂੰ ਲੱਗਦਾ ਹੈ ਵੀ ਜਿੱਥੇ ਅਫਗਾਨਿਸਤਾਨ ਦੇ ਮੁੱਦੇ ਤੇ ਉਦੋਂ ਤਾਂ ਜੂਨੀਅਰ ਬੁਸ਼ ਸੀ, ਟੈਕਸਨ ਹਾਟ ਕਾਊਬॉय, ਉਹਨੇ ਚੱਕ ਦਿਓ ਹੋ ਗਿਆ, ਉਹ ਤਾਂ ਫਸ ਗਿਆ। ਫਿਰ ਬਾਕੀ ਉਹਦੇ 'ਚ ਜਿਹੜੇ ਨੇ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਸ਼ੱਕ ਹੁੰਦੇ ਚਲੇ ਗਏ। ਲੇਕਿਨ ਬਾਈਡਨ ਨੂੰ ਤਾਂ ਇਹ ਸਮਝ ਹੋਣੀ ਚਾਹੀਦੀ ਹੈ ਭਾਰਤ ਦੀ ਔਕਾਤ ਦੀ ਵੀ, ਔਰ ਇਸ ਸਾਰੇ ਦੇ ਚਲਦਿਆਂ ਜੇ ਤੁਸੀਂ ਉੱਥੇ ਬੈਠ ਕੇ ਪਾਕਿਸਤਾਨ 'ਚ ਵੀ ਤੁਹਾਡੇ ਅੱਡੇ, ਅਫਗਾਨਿਸਤਾਨ 'ਚ ਵੀ ਤੁਹਾਡੀ ਫਿਜ਼ੀਕਲ ਮੌਜੂਦਗੀ, ਤੇ ਤੁਸੀਂ ਇਹ ਸਮਝਦੇ ਹੋ ਕਿ ਵੀ ਜੇ ਤੁਸੀਂ ਇੰਡੀਆ 'ਚ ਬੈਠ ਕੇ ਓਵਰ ਦਾ ਹਰਾਈਜ਼ਨ ਅਫਗਾਨਿਸਤਾਨ ਨੂੰ ਟਾਰਗੇਟ ਕਰੋਗੇ ਤੇ ਫਿਰ ਵਿਦਨ ਮੇਨਲੈਂਡ ਅਮਰੀਕਾ ਜਿਹੜਾ ਹੈ ਉਹ ਕਿਸ ਕਿਸਮ ਦਾ ਮਾਹੌਲ ਬਣੇਗਾ, ਯੂਰਪ ਕਿੱਧਰ ਵੱਲ ਜਾਏਗਾ, ਔਰ ਉਹ ਭਾਰਤ ਦੇ ਵਿੱਚ ਕਿੰਨਾ ਕੁ ਦਮ ਹੈ ਜਿਹਦੇ 'ਚ ਇੰਨੀ ਹਿੰਮਤ ਨਹੀਂ ਕਿ ਜਿਹੜੀ ਹਜ਼ਾਰਾਂ ਕਿਲੋਮੀਟਰ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀ ਆਪਣੀ ਟੈਰੀਟਰੀ ਨੂੰ ਟਰਾਂਸਗ੍ਰੈਸ਼ਨ ਕਹਿ ਰਹੇ ਨੇ, ਉੱਥੇ ਚੀਨ ਲਫ਼ਜ਼ ਉਹਨਾਂ ਦੇ ਮੂੰਹ ਤੇ ਨਹੀਂ ਆਉਂਦਾ ਤੇ ਉਹ ਚੀਨ ਦਾ ਮੁਕਾਬਲਾ ਕਰਨਗੇ। ਔਰ ਫਿਰ ਅਬਵ ਆਲ ਜੇ ਤੁਸੀਂ ਇੱਕ ਬਲਾਈਂਡ ਸਪੋਰਟ ਮੋਦੀ ਐਂਡ ਕੰਪਨੀ ਨੂੰ ਦੇ ਰਹੇ ਹੋ ਇਸ ਸਾਰੇ ਦੇ ਚਲਦੇ ਆ, ਜਦੋਂ ਕਿ ਯੂਪੀ ਦੇ ਵਿੱਚ ਕੀ ਹੋ ਰਿਹਾ ਹੈ, ਭਾਰਤ ਭਰ ਦੇ ਵਿੱਚ ਕੀ ਹੋ ਰਿਹਾ ਹੈ, ਆਪਣੀ ਵਾਈਸ ਪ੍ਰੈਜ਼ੀਡੈਂਟ ਬੀਬੀ ਕਮਲਾ ਹੈਰਿਸ ਨੂੰ ਹੀ ਪੁੱਛ ਲਓ ਜਿਹਨੇ ਜਮਹੂਰੀਅਤ ਦਾ ਸਬਕ ਦਿੱਤਾ ਹੈ, ਤੇ ਤੁਸੀਂ ਇਹ ਕਹਿ ਰਹੇ ਹੋ ਜੀ ਕਿ ਇਹ ਸਾਡੀ ਪਾਰਟਨਰਸ਼ਿਪ ਜਿਹੜੀ ਹੈ ਉਹ ਬਹੁਤ ਪਾਏਦਾਰ, ਔਰ ਦੂਸਰੀ ਇਹ ਫਿਰ ਜਮਹੂਰੀਅਤਾਂ ਦੀ ਸਾਂਝੇਦਾਰੀ ਨਹੀਂ ਹੈ, ਇਹ ਇੱਕ ਵਪਾਰੀ ਤੇ ਉਹਦੇ ਕਲਾਇੰਟ ਉਹ ਵੀ ਉਸ ਲੈਵਲ ਤੇ ਹੀ ਜਿਹਦੇ 'ਚ ਕਿ ਤੁਸੀਂ ਜੋ ਸ਼ਰਤਾਂ ਰੱਖਦੇ ਹੋ ਉਹਨਾਂ ਦੇ ਉੱਤੇ ਉਹ ਕੰਮ ਕਰਦੇ ਰਹਿਣ, ਤੁਹਾਡੇ ਇਤਿਹਾਦੀ ਰਹਿਣਗੇ, ਨਹੀਂ ਤਾਂ ਫਿਰ ਤੁਸੀਂ ਉਵੇਂ ਹੀ ਅੱਖਾਂ ਦਿਖਾਓਗੇ ਜਿਵੇਂ ਤੁਸੀਂ ਅੱਜ ਪਾਕਿਸਤਾਨ ਨੂੰ ਦਿਖਾ ਰਹੇ ਹੋ। ਬਿਲਕੁਲ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।